पंजाबी यूनियन की छत्तर छावें पंजाब हाउस विच मन्ने परमन्ने लिखारी इफ्तिखार वड़ाइच कालरवी की किताब गुजराते गुज़श्ता दा मुख विखाली इकट्ठ होया, जिहदी सदारत कायदे तहरीक पंजाबी चौधरी इलियास घुमन होरां कीती। रलतियां किताब की तारीखी अहमियत दे नाल साहबे किताब बारे भी विचार सांझे कीते। तारीख जो उन्होंने लिखी है ਉਹਨੂੰ हर पक्ष ਦੇ ਨਾਲ हर शोबे की शख्सियत ਦੇ ਨਾਲ ਉਹਨੂੰ ਸਮਾਰਿਆ ਹੈ। ਇਹ ਵੇਖੋ ਕਿ ਜਿਹੜੇ ਲੋਕ ਸਾਡੇ ਅਦਬ ਵਿੱਚ ਉੱਚਾ ਨਾਂ ਰੱਖਦੇ ਸਨ, ਜਿਹੜੇ ਲੋਕ ਸਾਡੇ ਵਤਨੀ ਅਜ਼ੀਜ਼ ਲਈ ਆਪਣੀਆਂ ਜਾਨਾਂ ਨਿਛਾਵਰ ਕਰਦੇ ਰਹੇ, ਉਹਨਾਂ ਦੇ ਤਜ਼ਕਰੇ ਦੇ ਨਾਲ ਵੀ ਇਹ ਕਿਤਾਬ ਸੰਗਾਰੀ ਹੈ। ਅਤੇ ਉਹ ਲੋਕ ਜਿਹੜੇ ਸ਼ੋਭ ਦੀ ਦੁਨੀਆ ਦੇ ਵਿੱਚ ਬੜਾ ਉੱਚ ਨੀਚੀ ਨਾਂ ਰੱਖਦੇ ਨੇ, ਉਹ ਵੀ ਇਹਦੇ ਵਿੱਚ ਮੌਜੂਦ ਨੇ। ਅਤੇ ਇਹ ਬੜਾ ਅਹਿਸਾਨ ਹੋਇਆ ਕਿ ਇਹ ਕਿਤਾਬ ਮੈਨੂੰ ਵੇਖਣ ਲਈ ਲੱਭ ਗਈ ਅਤੇ ਮੇਰੀਆਂ ਬਹੁਤ ਸਾਰੀਆਂ ਜਿਹੜੀਆਂ ਗਲਤੀਆਂ ਸਨ, ਤਾਰੀਖੀ ਮੁਗਾਲਤੇ ਸਨ, ਉਹ ਇਫਤਿਖਾਰ ਸਾਹਿਬ ਦੀ ਇਹ ਕਿਤਾਬ ਪੜ੍ਹ ਕੇ ਦੂਰ ਹੋ ਗਏ। ਬਹੁਤ ਜ਼ਿਆਦਾ ਮੁਬਾਰਕਬਾਦ ਦੇਣੀ ਆ ਦਰਸ਼ਕ ਇਕਬਾਲ ਭੱਟ ਸਾਹਿਬ ਨੂੰ, ਇਲਿਆਸ ਘੁੰਮਣ ਜੀ ਹੋਰਾਂ ਨੂੰ, ਕਿ ਉਹਨਾਂ ਨੇ ਜਿਸ ਤਰ੍ਹਾਂ ਪੰਜਾਬੀ ਦੇ ਬਾਰੇ 'ਚ ਕੰਮ ਕਰ ਰਹੇ ਗਏ ਨੇ, ਔਰ ਉਹ ਅੱਜ ਕੱਲ੍ਹ ਦੀ ਗਵਾਹੀ ਦੇਣਗੇ ਕਿ ਮੈਂ ਵੀ ਉਹਨਾਂ ਦੇ ਪਿੱਛੇ ਪਿੱਛੇ ਉਹਨਾਂ ਦਾ ਹੱਥ ਫੜ ਕੇ ਤੁਰੀ ਆ ਰਹੀ ਹਾਂ। ਅਤੇ ਬਹੁਤ ਸ਼ੁਕਰੀਆ, ਬਹੁਤ ਸਲਾਮਤ। ਜਿਹੜੀ ਉਹਨਾਂ ਨੇ ਕਿਤਾਬ ਲਿਖੀ ਹੈ ਆਪਣੇ ਸ਼ਹਿਰ ਦੇ ਵਿੱਚ ਜਿਹੜੇ ਬੰਦੇ ਨੇ, ਉਹ ਇਹ ਜ਼ਾਹਿਰ ਕਰਦੀ ਕਿ ਵੜੈਚ ਸਾਹਿਬ ਦਾ ਆਪਣੇ ਸ਼ਹਿਰ ਦੇ ਬੰਦਿਆਂ ਨਾਲ, ਆਪਣੀ ਮਿੱਟੀ ਨਾਲ ਕਿੰਨਾ ਕੁ ਪਿਆਰ ਹੈ। ਕਾਲਰਵੀ ਸਾਹਿਬ ਨੂੰ ਅਸੀਂ ਦੇਖਿਆ ਅਤੇ ਇਹਨਾਂ ਦਾ ਜੋਸ਼ੇ ਖਿਤਾਬਤ ਦੇਖਿਆ ਜਦੋਂ, ਅਤੇ ਅੰਦਾਜ਼ਾ ਹੋਇਆ ਕਿ ਗੁਜਰਾਤ ਦੇ ਵਿੱਚ ਵਾਕਈ ਬੜੇ ਵੱਡੇ ਐਕਟਿਵਿਸਟ ਮੌਜੂਦ ਆ। ਔਰ ਪੰਜਾਬੀ ਦੇ ਹਵਾਲੇ ਨਾਲ ਇਫਤਿਖਾਰ ਵੜੈਚ ਕਾਲਰਵੀ ਸਾਹਿਬ ਦਾ ਬੜਾ, ਖਾਸ ਕਰ ਜਦੋਂ ਵੀ ਆਉਂਦੇ ਆ ਅਤੇ ਬੋਲਦੇ ਆ, ਇੱਕ ਵਾਰੀ ਤਾਂ ਅੱਛਾ ਜਦੋਂ ਆਉਂਦੇ ਆ ਨਾ ਤਾਂ ਉਦੋਂ ਨਹੀਂ ਲੱਗਦਾ ਕਿ ਕੋਈ ਇਹਨਾਂ ਨੇ ਐਡਾ ਦਬੰਗ ਖਿਤਾਬ ਫਰਮਾਣਾ, ਪਰ ਜਦੋਂ ਫਿਰ ਆ ਕੇ ਖੜ੍ਹੇ ਹੁੰਦੇ ਆ ਮਾਈਕ 'ਤੇ ਪਤਾ ਲੱਗਦਾ ਕਿ ਕੋਈ ਬੋਲ ਰਿਹਾ। ਬਹਰਹਾਲ ਇਹਨਾਂ ਦੀ ਜਿਹੜੀ ਪੰਜਾਬੀਅਤ ਦੇ ਨਾਲ ਮੁਹੱਬਤ ਆ ਉਹ ਸਲਾਮਤ ਰਵੇ, ਔਰ ਖਾਸ ਕਰ ਜਿੰਨਾ ਐਕਟੀਵਿਟੀ ਔਰ ਜਿੰਨਾ ਕੰਮ ਕਰ ਰਹੇ ਆ ਉਹ ਇੱਕ ਬੜਾ ਸਲਾਹੁਣਯੋਗ ਆ। ਇਹ ਕਾਲਰਵੀ ਸਾਹਿਬ ਨੂੰ ਬਹੁਤ ਅੱਛਾ ਕਦਮ ਹੈ ਅਤੇ ਜਿਹੜਾ ਇਹਨਾਂ ਨੇ ਚੁੱਕਿਆ। ਇਹ ਵਾਕਈ ਗੱਲ ਇਹ ਸੀ ਕਿ ਇਹ ਸਾਰੇ ਦਾ ਸਾਰਾ ਜਿਹੜਾ ਅਸੀਂ ਜਦੋਂ ਵੇਖਦੇ ਹਾਂ ਤਾਰੀਖ 'ਤੇ ਗੱਲ ਕਰਨੇ ਹਾਂ ਅਤੇ ਉਹ ਬਾਦਸ਼ਾਹਾਂ ਦੀ ਤਾਰੀਖਾਂ ਹੀ ਸਾਨੂੰ ਮਿਲਦੀਆਂ ਨੇ ਪੂਰੇ ਖਿੱਤੇ 'ਚ, ਬਰੇ ਸਗੀਰ ਦੇ ਵਿੱਚ। ਔਰ ਵਾਹਦ ਪੰਜਾਬ ਹੈਗਾ ਕਿ ਪੰਜਾਬ ਦੀ ਤਾਰੀਖ ਜਿਹੜੀ ਨਾ ਉਹ ਕਿਸੇ ਨੇ ਨਹੀਂ ਲਿਖੀ। ਗੱਲਬਾਤ ਕਰਨ ਵਾਲਿਆਂ ਦਾ ਕਹਿਣਾ ਸੀ ਕਿ ਇਫਤਿਖਾਰ ਵੜਾਇਚ ਕਾਲਰਵੀ ਹੋਰਾਂ ਗੁਜਰਾਤ ਦੀ ਤਾਰੀਖ ਲਿਖ ਕੇ ਵੱਡਾ ਕੰਮ ਕੀਤਾ ਹੈ। ਇਸ ਕੰਮ ਨੂੰ ਅੱਗੇ ਵਧਾਉਂਦਿਆਂ ਹੋਇਆਂ ਪੰਜਾਬ ਦੇ ਹੋਰ ਸ਼ਹਿਰਾਂ ਦੀ ਤਾਰੀਖ ਵੀ ਲਿਖੀ ਜਾਣੀ ਚਾਹੀਦੀ। ਇੱਕ ਅਜਿਹੀ ਕਿਤਾਬ ਜਿਹਦੀ ਸਾਨੂੰ ਲੋੜ ਵੀ ਸੀ, ਜਿਹਨੂੰ ਯਕੀਨੀ ਤੌਰ 'ਤੇ ਮਹਿਦੂਦ ਨਹੀਂ ਰਹਿਣਾ ਚਾਹੀਦਾ। ਇਸ ਸਿਲਸਿਲੇ ਨੂੰ ਗੁਜਰਾਤ ਤੱਕ ਇਹ ਸਿਲਸਿਲਾ ਅਗਾਂਹ ਵਧਣਾ ਚਾਹੀਦਾ। ਇਹਨਾਂ ਨੇ ਜਿਹੜਾ ਇਹ ਸਫ਼ਰ ਸ਼ੁਰੂ ਕੀਤਾ ਹੈ ਜਾਂ ਇਹਨਾਂ ਨੇ ਜਿਹੜਾ ਕੰਮ ਕੀਤਾ ਹੈ, ਉਹ ਸਾਡੀ ਇੱਕ ਪੂਰੀ ਨਸਲ ਦਾ ਕਰਜ਼ ਅਦਾ ਕੀਤਾ ਹੈ। ਅੱਛਾ, ਇਹ ਕਰਜ਼ ਜਿਹੜਾ ਹੈ, ਇਹ ਕਰਜ਼ ਮੁਦੱਸਰ ਇਕਬਾਲ ਭੱਟ ਸਾਹਿਬ ਨੇ ਵੀ ਅਦਾ ਨਹੀਂ ਸੀ ਕੀਤਾ। ਇਹ ਬਹੁਤ ਵੱਡੇ ਵੱਡੇ ਲੋਕਾਂ ਨੇ ਇਹ ਕਰਜ਼ ਅਦਾ ਨਹੀਂ ਸੀ ਕੀਤਾ। ਇਹਨਾਂ ਨੇ ਫਰਜ਼ ਕਫਾਇਆ ਅਦਾ ਕਰ ਦਿੱਤਾ। ਅਤੇ ਮੇਰਾ ਖਿਆਲ ਹੈ ਕਿ ਬਾਜ਼ ਚੀਜ਼ਾਂ ਹੁੰਦੀਆਂ ਨੇ, ਬਾਜ਼ ਰਾਈਟਰ ਜਿਹੜੇ ਹੁੰਦੇ ਨੇ ਨਾ ਤਾਰੀਖ ਲਿਖਣ ਵਾਲੇ, ਉਹ ਬਹੁਤ ਉੱਚੇ ਔਰ ਅਹਿਮ ਨਾਂ ਔਰ ਅਹਿਮ ਥਾਵਾਂ ਨੂੰ ਕੋਸ਼ਿਸ਼ ਕਰਦੇ ਨੇ, ਲੇਕਿਨ ਤਾਰੀਖ ਜਿਹੜੀ ਇੱਕ ਹੁੰਦੀ ਹੈ ਨਾ, ਉਹ ਹੁੰਦੀ ਹੈ ਲੋਕਾਂ ਦੀ ਤਾਰੀਖ। ਔਰ ਉਹ ਤਾਰੀਖ ਜਿੱਦਾਂ ਹੁਣੇ ਫਾਰੂਕ ਸਾਹਿਬ ਨੇ ਵੀ ਗੱਲ ਕੀਤੀ ਕਿ ਜਿਹੜੇ ਹੁਕਮਰਾਨ ਲਿਖਵਾਉਂਦੇ ਨੇ ਉਹ ਤਾਰੀਖ ਨਹੀਂ ਹੁੰਦੀ, ਇੱਕ ਪੈਰਲਲ ਜਿਹੜੀ ਚੱਲ ਰਹੀ ਹੁੰਦੀ ਹੈ, ਔਰ ਰੀਅਲ ਔਰ ਐਕਚੁਅਲ ਜਿਹੜੀ ਤਾਰੀਖ ਹੁੰਦੀ। ਸੋ ਇਸ ਕਿਤਾਬ ਦੇ ਵਿੱਚ ਸਾਨੂੰ ਉਹ ਵੀ ਚੀਜ਼ਾਂ ਮਿਲ ਰਹੀਆਂ ਨੇ। ਅਤੇ ਮੈਂ ਸ਼ੁਕਰੀਆ ਵੀ ਅਦਾ ਕਰਾਂਗਾ ਯਾਨੀ ਭੱਟ ਸਾਹਿਬ ਦਾ ਵੀ, ਹੋਰ ਦੋਸਤਾਂ ਦਾ, ਘੁੰਮਣ ਸਾਹਿਬ ਦਾ ਵੀ, ਕਿ ਇਹਨਾਂ ਨੇ ਇੰਨਾ ਇੱਕ ਅਹਿਮ ਜਿਹੜਾ ਹੈ ਕਿਤਾਬ ਦੇ ਹਵਾਲੇ ਨਾਲ ਤਕਰੀਬ ਰੱਖੀ, ਔਰ ਮੈਨੂੰ ਵੀ ਉੱਥੇ ਸ਼ਾਮਿਲ ਹੋ ਕੇ ਅਤੇ ਗੱਲ ਕਰਨ ਦਾ ਮੌਕਾ ਮਿਲਿਆ। ਪੰਜਾਬੀ ਯੂਨੀਅਨ ਅਤੇ ਪੰਜਾਬ ਹਾਊਸ ਅਤੇ ਇਲਿਆਸ ਘੁੰਮਣ ਸਾਹਿਬ ਦੀ ਅੱਲਾ ਇਹਨਾਂ ਨੂੰ ਸ਼ਿਫਾਏ ਕਾਮਲਾ ਅਤਾ ਫਰਮਾਏ। ਇਹਨਾਂ ਦੇ ਸਾਰੇ ਜਿਹੜੇ ਸੱਜਣ ਸਾਥੀ ਨੇ, ਘਰ ਪਰਿਵਾਰ ਨੇ, ਉਹਨਾਂ ਨੂੰ ਇਹਨਾਂ ਨੂੰ ਕੋਈ ਕਿਸੇ ਕਿਸਮ ਦੀ ਮੁਰਾਮਦ ਚੋਬ ਨਾ ਚੁੱਭੇ। ਅਤੇ ਇੱਕ ਮੈਂ ਹੋਰ ਗੁਜ਼ਾਰਿਸ਼ ਕਰਾਂਗਾ ਕਿ ਜਿਹੜਾ ਨਾ ਮਹੀਨੇ ਵਿੱਚ ਇੱਕ ਪ੍ਰੋਗਰਾਮ ਐਸਾ ਰੱਖਿਆ ਜਾਏ ਇੱਥੇ ਜਿਹੜਾ ਸਿਰਫ ਇੱਕ ਜ਼ਿਲ੍ਹੇ ਦੇ ਮੁਤਲਕ ਹੋਵੇ। ਮਤਲਬ ਪੰਜਾਬ ਦੇ ਜ਼ਿਲ੍ਹੇ ਨੇ, ਇੱਕ ਪਾਸਿਓਂ ਸ਼ੁਰੂ ਹੋ ਜਾਓ, ਉੱਥੇ ਦੇ 5-7 ਲਿਖਾਰੀ ਜਿਹੜੇ ਨੇ, ਵਿੱਚ ਹੀ ਨਾਵਲ ਨਿਗਾਰ ਹੋਣ, ਕਹਾਣੀਕਾਰ ਹੋਣ, ਸ਼ਾਇਰ ਹੋਣ, ਮੁਅਰਖ ਹੋਣ, ਤਜ਼ਕਰਾ ਨਿਗਾਰ ਹੋਣ, ਉਹਨਾਂ ਸਾਰਿਆਂ ਨੂੰ ਇੱਥੇ ਘੁੰਮਣ ਸਾਹਿਬ ਦੇ ਦੁਆਲੇ ਬਹਾਇਆ ਜਾਏ ਅਤੇ ਉਹਨਾਂ ਦੀਆਂ ਕਿਤਾਬਾਂ ਦੀ ਪਜ਼ੀਰਾਈ ਕੀਤੀ ਜਾਏ। ਮੈਂ ਸਮਝਣਾ ਕਿ ਇਸ ਨੌਜਵਾਨ ਨੇ, ਇਸ ਪੰਜਾਬੀ ਸੂਝਵਾਨ ਨੇ ਪੰਜਾਬੀ ਹੋਣ ਦਾ ਹੱਕ ਅਦਾ ਕਰ ਦਿੱਤਾ ਹੈ ਕਿਤਾਬ ਲਿਖ ਕੇ।
ਔਰ ਭੱਟ ਸਾਹਿਬ ਨੇ ਔਰ ਸਾਰੇ ਦੋਸਤਾਂ ਇਹ ਤਕਰੀਬ ਕਰਾ ਕੇ ਇਹਨਾਂ ਨੂੰ ਜਿਹੜੀ ਸਾਂਝੀ ਸਲਾਮੀ ਪੇਸ਼ ਕੀਤੀ ਹੈ, ਅਸੀਂ ਰਲ ਕੇ ਇਹਨਾਂ ਨੂੰ ਇੱਕ ਵਾਰੀ ਫੇਰ ਸਲਾਮ ਪੇਸ਼ ਕਰਨੇ ਆ। ਇਫਤਿਖਾਰ ਵੜੈਚ ਕਾਲਰਵੀ ਦੀ ਜ਼ਬਾਨ ਦੇ ਵਿੱਚ ਪੰਜਾਬ ਬੋਲਦਾ, ਉਹਦੀ ਕਿਤਾਬ ਦੇ ਵਿੱਚ ਪੰਜਾਬੀ ਬੋਲਦੀ ਏ ਔਰ ਉਹਦੀਆਂ ਸੋਚਾਂ ਇਹਨਾਂ ਦੋਵਾਂ ਦੇ ਹੀ ਲੈ ਕੇ ਤੇ ਅੱਗੇ ਚੱਲਦੀ। ਮੈਂ ਸਮਝਦਾ ਜੀ ਕਿ ਅੱਜ ਦਾ ਇਸ ਪਾਸ ਅੱਜ ਦੀ ਤਕਰੀਬ ਜਿਹੜੀ जनाब इफ्तार वैद कालर साहब की किताब दस्ते से मुनक्कद हुई, वो जिन्हें दोस्त रल्त की, जिन्हें दोस्त तशरीफ ले आए और जिन्होंने गुफ्तगू की, बहुत ही मुबारकबाद मुस्तक ने। असी इन्हों का एक बार फिर शुक्रिया अदा करने कि वो तशरीफ ले आए तो साड़ा मान वधाया। इस किताब की तकरीब नाल इफ्तार कालरवी की इत्थे आमद नाल पंजाब हाउस का वकार वधिया और इंशाअल्लाह ये तकरीब इहो जिहियां हुंदियां रहणगीਆਂ और फिर असी इहो ਜਿਹੇ लोगों ਨੂੰ बुलाते तो इकट्ठ करते रहांगे। ਪੰਜਾਬ ਹਾਊਸ ਵਿੱਚ ਸ਼ਾਇਰਾਂ ਅਦੀਬਾਂ ਦੇ ਇਹ ਇਕੱਠ ਪੰਜਾਬੀ ਰਹਿਤਲ, ਬੋਲੀ ਤੇ ਤਾਰੀਖ ਦੇ ਪ੍ਰਚਾਰ ਵਿੱਚ ਆਪਣਾ ਭਰਵਾਂ ਕਿਰਦਾਰ ਨਿਭਾ ਰਹੇ ਨੇ। ਕੈਮਰਾ ਟੀਮ ਮੁਹੰਮਦ ਫਾਰੂਕ ਤੇ ਮੁਹੰਮਦ ਹਸੀਬ ਦੇ ਨਾਲ ਰਿਜ਼ਵਾਨ ਅਸਗਰ ਬੱਟ, ਭੁਲੇਖਾ ਟੀਵੀ, ਲਾਹੌਰ।